ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਐਡਵਰਡ ਸਈਦ ਦੀਆਂ ਦੋ ਕਿਤਾਬਾਂ ਨੇ, ਓਰੀਐਂਟਲਿਜ਼ਮ ਕਲਚਰ ਐਂਡ ਇੰਪੀਰੀਅਲਿਜ਼ਮ। ਉਹ ਜ਼ਰੂਰ ਪੜ੍ਹੋ। ਉਹਦੇ ਵਿੱਚ ਉਹ ਦੱਸਦਾ ਹੈ ਕਿ ਗੁਲਾਮਾਂ ਨੂੰ ਇਹ ਦੱਸਿਆ ਜਾਂਦਾ ਕਿ ਤੁਹਾਡੇ ਅੰਦਰ ਹੀ ਮਸਲਾ ਹੈ, ਤੁਸੀਂ ਬੇਈਮਾਨ ਹੋ, ਤੁਸੀਂ ਹੱਡ ਹਰਾਮ ਹੋ, ਤੁਸੀਂ ਸੁਸਤ ਹੋ, ਤੁਸੀਂ ਕਾਹਲ ਹੋ, ਤੁਸੀਂ ਨਹੀਂ ਠੀਕ ਹੋ ਸਕਦੇ। ਅਤੇ ਉਹ ਇੱਕ ਛੋਟੀ ਜਿਹੀ ਬੱਚੀ ਹੈ FSC ਦੀ, ਜੇ ਮੇਰਾ ਟਾਈਮ ਸਿਰ ਵਿਆਹ ਹੁੰਦਾ ਤਾਂ ਮੇਰੀ ਧੀ ਏਡੀ ਹੋਣੀ ਸੀ। ਆਂਦੀ है इंडिविजुअल मिलकर सिस्टम बनाते हैं, जब इंडिविजुअल ही ख़राब है तो सिस्टम कैसे चल सकता है। ਯਾਨੀ ਛੋਟੇ ਛੋਟੇ ਬੱਚਿਆਂ ਨੂੰ ਵੀ ਇਹ ਪ੍ਰੋਪੋਗੰਡਾ ਸਿਖਾ ਦਿੱਤਾ ਗਿਆ ਹੈ ਕਿ ਇੰਡੀਵਿਜੂਅਲ ਖਰਾਬ ਹੈ। ਇਹ ਬੱਚੀ ਹੈ, ਇਹ ਨਹੀਂ ਖਰਾਬ ਹੋਣੀ। ਨਾ ਇਹਦੀ ਉਮਰ ਦੇ ਹੋਰ ਬੱਚੇ ਹਾਲੇ ਖਰਾਬ ਨੇ। ਹਾਲੇ ਇਹ ਫੁੱਲ ਮਾਸੂਮ ਬੱਚੇ ਨੇ, ਇਹਨਾਂ ਨੇ ਮਿਹਨਤ ਕਰਨੀ ਹੈ। ਲੇਕਿਨ ਅੱਗੇ ਜਦੋਂ ਉੱਤੇ ਬਿਊਰੋਕਰੇਸੀ ਨੇ ਇਹਨਾਂ ਦੀ ਜ਼ਿੰਦਗੀ ਖਰਾਬ ਕਰ ਦੇਣੀ ਹੈ ਨਾ, ਉਦੋਂ ਇਹਨਾਂ ਨੇ ਖਰਾਬ ਹੋ ਜਾਣਾ। ਲਿਹਾਜ਼ਾ ਬੱਚੇ ਖਰਾਬ ਨਹੀਂ, ਲੇਕਿਨ ਇਹਨਾਂ ਨੂੰ ਬ੍ਰੇਨ ਵਾਸ਼ ਕਰ ਦਿੱਤਾ ਗਿਆ ਬੱਚੇ ਖਰਾਬ ਨੇ, ਸਾਡੀ ਕੌਮ ਖਰਾਬ ਹੈ। ਫਰਦ ਦੇ ਵਿੱਚ ਮਸਲਾ ਹੈ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਜੇ ਤਾਂ ਹਾਰਡਵੇਅਰ 'ਚ ਮਸਲਾ ਹੋਏ, ਤੁਸੀਂ ਸਮਝੋ ਇਨਸਾਨ ਦੀ ਜਿਹੜੀ ਜਿਸਮ ਹੈ ਨਾ, ਸਾਡੀ ਕੌਮ ਉਹ ਹਾਰਡਵੇਅਰ ਹੈ ਅਤੇ ਜਿਹੜਾ ਨਿਜ਼ਾਮ ਹੈ ਉਹ ਸਾਫਟਵੇਅਰ ਹੈ। ਅਤੇ ਜੇ ਤਾਂ ਸਾਡੇ ਹਾਰਡਵੇਅਰ 'ਚ ਹੀ ਮਸਲਾ, ਮੇਰੇ ਜਿਸਮ 'ਚ ਹੀ ਕੋਈ ਮਸਲਾ ਹੈ, ਫਿਰ ਤਾਂ ਜਿਹੜਾ ਮਰਜ਼ੀ ਵੀ ਸਾਫਟਵੇਅਰ ਕਰੋ ਨਹੀਂ ਹੋਏਗਾ, ਠੀਕ ਹੋਏਗਾ, ਕਿਉਂਕਿ ਜਿਸਮ 'ਚ ਕੈਂਸਰ ਹੋ ਗਈ ਹੈ। ਅਤੇ ਜੇ ਸਾਫਟਵੇਅਰ ਨਿਜ਼ਾਮ 'ਚ ਮਸਲਾ ਹੈ ਤਾਂ ਉਹ ਤਾਂ ਠੀਕ ਹੋ ਸਕਦਾ। ਸਾਨੂੰ ਇਹ ਦੱਸਿਆ ਜਾਂਦਾ ਕਿ ਸਾਡੇ ਹਾਰਡਵੇਅਰ 'ਚ ਹੀ ਮਸਲਾ ਹੈ, ਇਹ ਕੌਮ ਦੇ ਖੂਨ 'ਚ ਗੁਲਾਮੀ ਹੈ, ਇਹ ਕੌਮ ਦੇ DNA ਦੇ ਵਿੱਚ ਮਸਲਾ ਹੈ। ਉਹ ਯਾਰ ਕੈਸੀ ਗੁਲਾਮੀ ਸਹਾਈ ਔਰ ਇਹ ਮਸਲਸਲ ਪ੍ਰੋਪੇਗੈਂਡੇ ਨਾਲ ਸਹਾਈ ਜਾਂਦੀ ਹੈ। ਘੁੰਮਣ ਸਾਹਿਬ ਦਾ ਕੰਮ ਹੈ ਮਸਲਸਲ ਇਸ ਝੂਠ ਨੂੰ ਬੇਨਕਾਬ ਕਰਨਾ ਔਰ ਇਹ ਦੱਸਣਾ ਕਿ ਸਾਫਟਵੇਅਰ 'ਚ ਮਸਲਾ ਹੈ। ਉਹ ਸਾਫਟਵੇਅਰ ਇੰਗਲਿਸ਼ ਨਿਜ਼ਾਮੇ ਤਲੀਮ ਹੈ, ਜਿਹਦੇ ਜ਼ਰੀਏ ਇੱਕ ਛੋਟੀ ਜਿਹੀ ਅਕਲੀਅਤ ਪਾਕਿਸਤਾਨ 'ਤੇ ਕਾਬਜ਼ ਹੈ। ਬਾਕੀ ਜ਼ਬਾਨਾਂ ਕਤਲ ਹੋ ਰਹੀਆਂ ਨੇ, ਸਾਡੀ ਮਾਂ ਬੋਲੀ ਪੰਜਾਬੀ ਖਤਮ ਹੋ ਰਹੀ ਹੈ। ਸਾਡੀ ਇੱਜ਼ਤ ਹੀ ਨਹੀਂ ਹੈ ਅਤੇ ਅਸੀਂ ਤਰੱਕੀ ਕਿਵੇਂ ਕਰਨੀ? ਸਾਡੇ 'ਚ ਤਮਾਦ ਹੀ ਨਹੀਂ, ਸਾਨੂੰ ਬੋਲਣ ਹੀ ਨਹੀਂ ਦਿੱਤਾ ਗਿਆ। ਲਿਹਾਜ਼ਾ ਜ਼ਿਹਨ 'ਚ ਰੱਖੋ, ਸਾਡੇ ਹਾਰਡਵੇਅਰ 'ਚ ਕੋਈ ਮਸਲਾ ਨਹੀਂ। ਇਹ ਸਾਫਟਵੇਅਰ ਜਿਹੜਾ ਸਾਮਰਾਜੀ ਨਿਜ਼ਾਮ ਹੈ ਉਹਦੇ 'ਚ ਮਸਲਾ ਹੈ। ਉਹ ਬਦਲਾਂਗੇ ਤਾਂ ਇਨਸ਼ਾਅੱਲਾ ਫਰਦ ਵੀ ਠੀਕ ਹੋ ਜਾਏਗਾ।